ਬਿਸਮਿल्लाहिर्रहमानिर्रहीम ਤੇ अस्सलाम वालेकुम। 8 ਜੂਨ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਇਸਲਾਮਾਬਾਦ ਤੋਂ ਹੈ, ਵਜ਼ੀਰ ਆਜ਼ਮ ਹਾਊਸ ਤੋਂ ਹੈ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਬਜਟ ਦੀ ਆਮਦ ਹੈ ਤੇ ਇੱਕ ਪਾਸੇ ਤੇ ਟੈਕਸ ਵਧਾਏ ਜਾਣੇ ਨੇ ਤੇ ਤੁਹਾਡੀਆਂ ਜਿਹੜੀਆਂ ਤਨਖਾਹਾਂ ਨੇ ਤੇ ਤੁਹਾਡੇ ਜਿਹੜੇ ਦੂਜੇ ਮਾਮਲਾਤ ਨੇ ਉਹਨਾਂ ਦੇ ਉੱਤੇ ਇਹਨਾਂ ਨੇ ਮਜ਼ੀਦ ਡਾਕੇ ਮਾਰਨੇ ਨੇ। ਤੇ ਦੂਜੇ ਪਾਸੇ ਇਹਨਾਂ ਨੇ, ਜਿਸ ਤਰ੍ਹਾਂ ਤੁਹਾਨੂੰ ਚੇਤੇ ਹੋਏਗਾ ਕਿ ਮਰੀਮ ਸਾਹਿਬਾ ਨੇ 3 ਕਰੋੜ ਦੇ ਗੱਡੀ ਦੇ ਟਾਇਰ ਪਵਾਏ ਸਨ, ਇਸ ਤਰ੍ਹਾਂ ਦੇ ਕੰਮ ਦੂਸਰੇ ਜਿਹੜੇ ਨੇ ਉਹ ਵੀ ਹੁਣੇ ਕਰਦੇ ਫਿਰਦੇ ਨੇ। ਤੇ ਵਜ਼ੀਰ ਆਜ਼ਮ ਆਫਿਸ ਦੀ ਤਜ਼ੀਨੋ ਆਰਾਇਸ਼, ਜੀ ਹਾਂ, ਉਹਨੂੰ ਖੂਬਸੂਰਤ ਕਰਨ ਵਾਸਤੇ, ਉਹਦੀ ਤਜ਼ੀਨੋ ਆਰਾਇਸ਼ ਕਰਨ ਵਾਸਤੇ 6 ਕਰੋੜ 50 ਲੱਖ ਰੁਪਈਏ ਰੱਖਣ ਦੀ ਤਜਵੀਜ਼ ਦਿੱਤੀ ਹੈ। ਦੂਜੇ ਪਾਸੇ ਮਿਨਿਸਟਰ ਇਨਕਲੇਵ ਦੇ ਵਿੱਚ 12 ਨਵੇਂ ਮਿਨਿਸਟਰ ਇਨਕਲੇਵ ਦੇ ਵਿੱਚ ਅਪਾਰਟਮੈਂਟਸ ਬਣਾਉਣੇ ਆ, ਜਿਨ੍ਹਾਂ ਵਾਸਤੇ 13 ਕਰੋੜ 12 ਲੱਖ ਰੁਪਈਏ ਇਸ ਸਾਲ ਰੱਖੇ ਗਏ ਨੇ। ਇਹ ਲੱਗਣਗੇ ਇਹਦੇ ਤੇ ਅਰਬਾਂ ਰੁਪਈਆਂ ਦੇ ਹਿਸਾਬ ਨਾਲ, ਲੇਕਿਨ ਇਹ ਸ਼ੁਰੂ ਦੇ ਵਿੱਚ ਸਿਰਫ 13 ਕਰੋੜ ਰੱਖਿਆ, ਫਿਰ ਬਾਅਦ 'ਚ ਦਿੰਦੇ ਜਾਣਗੇ ਪੈਸੇ ਹੋਰ। ਸ਼ਹੀਦ ਮਿਲਤ ਬਿਲਡਿੰਗ ਦੇ ਵਿੱਚ ਲਿਫਟਾਂ ਦੀ ਬਹਾਲੀ ਵਾਸਤੇ 5 ਕਰੋੜ ਤੇ ਬਜਟ ਦਸਤਾਵੇਜ਼ ਦੇ ਮੁਤਾਬਕ ਇਸ ਮਨਸੂਬੇ ਤੇ 30 ਜੂਨ 2025 ਤੱਕ 18 ਕਰੋੜ ਰੁਪਈਏ ਦਾ ਅਖਰਾਜਾਤ ਦਾ ਤਖਮੀਨਾ ਇਹਨਾਂ ਨੇ ਲਾਇਆ ਹੈ। ਇਹ ਅੱਲਾ ਹੀ ਖੈਰ ਕਰੇ ਕਿਹੜੀਆਂ ਲਿਫਟਾਂ ਨੇ ਜਿਨ੍ਹਾਂ ਦੇ ਉੱਤੇ 18 ਕਰੋੜ ਲਾ ਦੇਣ ਲੱਗੇ ਨੇ। ਬਹਰਹਾਲ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਦੇ ਪੈਸਿਆਂ ਦੇ ਵਿੱਚ ਜਿਹੜੀ 2 ਰੁਪਈਏ ਦੀ ਸ਼ੈ ਹੈ ਉਹ ਇਹ 20 ਦੀ ਨਹੀਂ ਬਲਕਿ 200 ਰੁਪਈਏ ਦੀ ਲਾਉਂਦੇ ਨੇ ਤੇ ਜ਼ਿਆਦਾਤਰ ਪੈਸੇ ਇਹਨਾਂ ਦੀਆਂ ਆਪਣੀਆਂ ਜੇਬਾਂ ਜਾਂਦੇ ਨੇ। ਤੇ ਬਹਰਹਾਲ ਇਹ ਲੁੱਟਮਾਰ ਦਾ ਜਿਹੜਾ ਇਹਨਾਂ ਨੇ ਕੰਮ ਉਹ ਸ਼ੁਰੂ ਕੀਤਾ ਹੈ, ਅਸੀਂ ਦੱਸਿਆ ਕਿ ਤੁਹਾਡੇ ਸਾਹਮਣੇ ਇਹ ਜ਼ਰੂਰ ਰੱਖੀਏ। ਅੱਛਾ, ਇਹ ਤਾਂ ਤੁਹਾਨੂੰ ਪਤਾ ਹੈ ਕਿ ਸਦਰ ਟਰੰਪ ਨੇ 12 ਮੁਲਕਾਂ ਤੇ ਵੀਜ਼ੇ ਦੀ ਪਾਬੰਦੀ ਲਾਈ ਸੀ। 9 ਤਾਰੀਖ ਤੋਂ ਉਹ ਕੰਮ ਸ਼ੁਰੂ ਹੋ ਗਿਆ, ਮਤਲਬ ਕਿ ਹੁਣ ਅੱਜ ਇਤਵਾਰ ਹੈ ਤੇ ਕੱਲ੍ਹ ਪੀਰ ਵਾਲੇ ਦਿਨ ਤੋਂ ਉਹਨਾਂ ਮੁਲਕਾਂ ਦੇ ਉੱਤੇ ਪਾਬੰਦੀ ਸ਼ੁਰੂ ਹੋ ਗਈ। 9 ਤਾਰੀਖ ਤੋਂ ਬਾਅਦ ਉਹ ਮੁਲਕਾਂ ਤੋਂ ਲੋਕੀ ਜਿਹੜੇ ਨੇ 12 ਮੁਲਕਾਂ ਤੋਂ ਇੱਥੇ ਨਹੀਂ ਆ ਸਕਦੇ। ਉਹਦੇ ਵਿੱਚੋਂ ਇੱਕ ਮੁਲਕ ਚਾਡ ਵੀ ਹੈ ਤੇ ਚਾਡ ਨੇ ਵੀ ਅਗਲੇ ਪਾਸਿਓਂ ਉਹੋ ਜਿਹਾ ਹੀ ਕੰਮ ਕੀਤਾ ਹੈ। ਉਹਨਾਂ ਨੇ ਵੀ ਅਮਰੀਕੀ ਸਦਰ ਡੋਨਲਡ ਟਰੰਪ ਨੇ ਜਦੋਂ ਉਹਨਾਂ ਦੇ ਸ਼ਹਿਰੀਆਂ ਤੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਹੈ ਤੇ ਉਹਨਾਂ ਨੇ ਅਮਰੀਕੀ ਸ਼ਹਿਰੀਆਂ ਦੇ ਚਾਡ ਦਾਖਲੇ ਤੇ ਪਾਬੰਦੀ ਲਾਤੀ। ਚਲੋ ਇਹਦੇ 'ਚ ਅਮਰੀਕਾ ਵਾਲਿਆਂ ਨੂੰ ਤਾਂ ਐਡਾ ਕੋਈ ਨੁਕਸਾਨ ਮੇਰਾ ਖਿਆਲ ਹੋਣਾ ਨਹੀਂ, ਉਹਨਾਂ ਚਾਰਟ ਜਾ ਕੇ ਐਡਾ ਕੀ ਕਰਨਾ, ਲੇਕਿਨ ਬਹਰਹਾਲ ਉਹਨਾਂ ਆਪਣੀ ਇੱਜ਼ਤ ਨਫਸ ਰੱਖਣ ਵਾਸਤੇ ਬਰਾਬਰ ਦਾ ਅੱਗੋਂ ਜਵਾਬ ਦਿੱਤਾ ਹੈ ਕਿ ਭਾਵੇਂ ਇਹਨਾਂ ਨੂੰ ਐਡੀ ਤਕਲੀਫ ਪਹੁੰਚੇ ਨਾ ਪਹੁੰਚੇ, ਲੇਕਿਨ ਅਸੀਂ ਇਹ ਤਾਰੀਖ ਦਰੁਸਤ ਰੱਖੀਏ ਵੀ ਸਾਡੇ 'ਤੇ ਪਾਬੰਦੀ ਲਾਈ ਸੀ ਤੇ ਅਸੀਂ ਵੀ ਅੱਗੋਂ ਪਾਬੰਦੀ ਲਾਤੀ। ਬਹਰਹਾਲ ਚਾਰਟ ਵਾਲਿਆਂ ਨੇ ਕਿਹਾ ਕਿ ਜੀ ਜੇ ਤੁਸੀਂ ਵੀਜ਼ੇ ਨਹੀਂ ਦੇਣੇ ਤੇ ਅਸੀਂ ਵੀ ਨਹੀਂ ਦੇਣੇ, ਜੇ ਤੁਹਾਡੇ ਪਾਬੰਦੀ ਹੋਏਗੀ ਤੁਹਾਡੇ ਵਾਲੇ ਪਾਸਿਓਂ ਸਾਡੇ ਆਉਣ 'ਤੇ ਅਸੀਂ ਵੀ ਪਾਬੰਦੀ ਲਾ ਛੱਡਣੀ ਹੈ। ਮਤਲਬ ਹੋਰ ਕੁਝ ਨਹੀਂ, ਤੇ ਉਹਨਾਂ ਨੇ ਅੱਗੋਂ ਖੜਾਕ ਕੀਤਾ, ਮਤਲਬ ਬਿਆਨ ਤੇ ਤੱਤਾ ਦਿੱਤਾ ਹੈ, ਹੋਰ ਕੁਝ ਵੀ ਨਹੀਂ ਕਰ ਸਕਦੇ। ਸਾਡੇ ਵਾਲੇ ਤੇ ਇਹੋ ਜਿਹੀ ਸੂਰਤ ਹਾਲ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਿਆਨ ਵੀ ਨਹੀਂ ਦਿੰਦੇ। ਅੱਗੋਂ ਈਦ ਦੇ ਮੌਕੇ 'ਤੇ ਨਦੀਮ ਅਫਜ਼ਲ ਚੰਨ ਸਾਹਿਬ ਨੇ ਇੱਕ ਬਿਆਨ ਦਿੱਤਾ। ਉਹਨਾਂ ਕਿਹਾ ਜੀ ਨੂਨ ਵਾਲੇ ਪੰਜਾਬ ਅਸੈਂਬਲੀ ਦੀ, ਪੰਜਾਬ ਦੇ ਵਿੱਚ ਕੌਮੀ ਅਸੈਂਬਲੀ ਦੀਆਂ, ਪੰਜਾਬ ਸੂਬੇ ਦੇ ਵਿੱਚ ਕੌਮੀ ਅਸੈਂਬਲੀ ਦੀਆਂ ਕੋਈ 10 ਸੀਟਾਂ ਦੱਸ ਦਿਓ ਜਿਹੜੀਆਂ ਤੁਸੀਂ ਫਾਰਮ 45 ਤੇ ਜਿੱਤੇ ਹੋ, ਮਤਲਬ ਜੈਨੂਅਨ ਤਰੀਕੇ ਨਾਲ ਜਿੱਤੇ ਹੋ, ਫਾਰਮ 47 ਤੋਂ ਬਗੈਰ ਜਿੱਤੇ ਹੋ, ਉਹ ਕੋਈ 10 ਸੀਟਾਂ ਸਾਨੂੰ ਦੱਸ ਦਿਓ। ਇਹ ਆਪਣਾ ਨਦੀਮ ਅਫਜ਼ਲ ਚੰਨ ਸਾਹਿਬ ਜਿਹੜੇ ਪੀਪਲਸ ਪਾਰਟੀ ਤੋਂ ਨੇ ਉਹ ਪੁੱਛ ਰਹੇ ਨੇ, ਕਿਉਂਕਿ ਸਾਰੇ ਜ਼ਮਾਨੇ ਨੂੰ ਪਤਾ ਹੈ, ਜ਼ਾਹਿਰ ਹੈ ਕਿ ਇਹ ਫਾਰਮ 45 ਦਾ ਹੀ ਸਾਰਾ ਕੰਮ ਹੈ। ਫਾਰਮ ਉਹਦੇ ਤੋਂ ਹੀ ਪਤਾ ਲੱਗ ਜਾਣਾ ਕਿ ਕਿੰਨੇ ਜਿੱਤਿਆ ਕਿੰਨੇ ਨਹੀਂ, ਔਰ ਇਹ 47 ਵਾਲੇ ਨੇ ਸਾਰੇ। ਤਾਂ ਜ਼ਾਹਿਰ ਹੈ ਉਹ ਹੁਣ ਨਦੀਮ ਅਫਜ਼ਲ ਚੰਨ ਹੋਣ ਜਾਂ ਦੂਸਰੇ ਹੋਣ, ਉਹ ਜਿਹੜਾ ਇੱਕੋ ਹੀ ਗਿਲਾ ਗੁੱਸਾ ਜਿਹੜਾ ਉਹ ਇੱਕ ਹੀ ਹੈ। ਦੂਸਰੇ ਪਾਸੇ ਔਰੀਆ ਮਕਬੂਲ ਜਾਨ ਸਾਹਿਬ ਦਾ ਇੱਕ ਇੰਟਰਵਿਊ ਸਾਹਮਣੇ ਆਇਆ। ਉਹ ਆਉਂਦੇ ਨੇ ਕਿ ਜਿਸ ਵੇਲੇ ਮੈਨੂੰ ਅਗਵਾ ਕੀਤਾ ਏਜੰਸੀਆਂ ਨੇ ਤੇ ਮਾਰਿਆ ਕੁੱਟਿਆ ਤਾਂ ਜੋ ਹੈ ਹੀ ਹੈ, ਗਾਲੀ ਗਲੋਚ ਵੀ ਕੀਤੀ, ਬਦਤਮੀਜ਼ੀ ਵੀ ਕੀਤੀ। ਉਸ ਤੋਂ ਬਾਅਦ ਜਦੋਂ ਮੈਨੂੰ ਛੱਡ ਰਹੇ ਸਨ ਤੇ ਰਸਤੇ 'ਚ ਮੈਨੂੰ ਕਿਸੇ ਨੇ ਆਖਿਆ ਕਿ ਜਿਹੜਾ ਛੱਡਣ ਵਾਲੇ ਸਨ ਇੰਟੈਲੀਜੈਂਸ ਏਜੰਸੀਆਂ ਦੇ ਜਿਹੜੇ ਲੋਕ ਸਨ, ਉਹਨਾਂ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰਿਆ ਕਰ, ਹਫ਼ਤੇ 'ਚ ਇੱਕ ਅੱਧੀ ਕੁੜੀ ਮੰਗਾਇਆ ਕਰ ਕੋਈ, ਤੇ ਤਾਂ ਕਿ ਤੇਰੀ ਦਿਮਾਗ ਦੀ ਗਰਮੀ ਘਟੇ। ਕੁੜੀ ਦਾ ਮਤਲਬ ਹੈ ਉਹ ਪ੍ਰੋਸਟੀਚਿਊਟ ਨੂੰ ਕਹਿ ਰਹੇ ਨੇ ਕਿ ਤੁਸੀਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਉਲਟਾ ਸਿੱਧਾ ਕੰਮ ਕਰਿਆ ਕਰੋ ਤਾਂ ਕਿ ਤੁਹਾਡੇ ਦਿਮਾਗ ਦੀ ਜਿਹੜੀ ਗਰਮੀ ਹੈ वो ख़त्म होवे। ये औरिया मकबूल जान साहब कह रहे हैं, की कह रहे हैं ज़रा सुन लो। मशवरे भी बड़े ज़बरदस्त दिए थे। मेरे एक बहुत घटिया मशवरा ऐसा था कि जिसकी मुझे अब तक दुख रहेगा कि मुझे छोड़ने आ रहा था जो शख्स, तो मुझे कहता है कि आपको पता है कि एक लड़की कितने में आती है? तो मैंने कहा मुझे नहीं पता, लेकिन मैं चूँकि शादी के बाद ही नौकरी में आया था तो मैं असिस्टेंट कमिश्नर के तौर पर जब छापे मारते थे तो 3-3.5 हज़ार रुपये की उस वक्त लड़की मिल जाती है। आजकल 35-40 हज़ार की आती है। हफ्ते में एक लड़की मंगाया करो ताकि तुम्हारे दिमाग का जो खन्नास है हल्का हो, ठंडा हो। सुन लिया जी, ये सूरत हाल है साड़ियाँ एजेंसियां दी। और औरिया मकबूल साहब बजुर्ग आदमी ने
ਜ਼ਾਹਿਰ ਹੈ ਅਗਰ ਇਹ ਗੱਲ ਨਾ ਹੋਈ ਹੁੰਦੀ ਤੇ ਉਹ ਏਡੀ ਵੱਡੀ ਗੱਲ ਕਿਉਂ ਕਰਦੇ। ਔਰ ਇਹ ਇਸ ਗੱਲ ਦੇ ਵਿੱਚ ਕੋਈ ਉਹਨਾਂ ਵਾਸਤੇ ਵੀ ਬੜੀ ਕੋਈ ਜ਼ਾਹਿਰ ਹੈ ਫਾਇਦੇ ਦੀ ਗੱਲ ਨਹੀਂ, ਉਲਟੀ ਨੁਕਸਾਨ ਦੀ ਗੱਲ ਹੀ ਹੈ ਕਿ ਉਹਨਾਂ ਨੂੰ ਕਿਹੋ ਜਿਹੀ ਔਖੀ ਗੱਲ ਜਿਹੜੀ ਹੈ ਉਹ ਕਰਨੀ ਪੈ ਰਹੀ ਹੈ। ਲੇਕਿਨ ਸਾਡੇ ਜਿਹੜੇ ਏਜੰਸੀਜ਼ ਦੇ ਲੋਕ ਨੇ ਉਹ ਵੇਖ ਲਓ ਕਿ ਕਿੱਥੋਂ ਤੱਕ ਕੰਮ ਹੈ ਕਿ ਇੱਕ ਬਜ਼ੁਰਗ ਬੰਦੇ ਨੂੰ ਜਿਹਨੂੰ ਫੜਿਆ ਤੇ ਉਹਨੂੰ ਆਂਦੇ ਨੇ ਵੀ ਤੂੰ ਇਹ ਜਿਹੜੀਆਂ ਉਲਟੀਆਂ ਸਿੱਧੀਆਂ ਗੱਲਾਂ ਕਰਦਾ ਸਾਡੇ ਖਿਲਾਫ, ਇਹ ਉਦੋਂ ਘਟਣਗੀਆਂ ਜੇ ਤੂੰ ਕੋਈ ਇੱਕ ਅੱਧੀ ਕੁੜੀ ਮੰਗਵਾਇਆ ਕਰ ਤੇ ਤੇਰੇ ਤਾਂ ਕਿ ਸਿਰ ਦੀ ਗਰਮੀ ਜਿਹੜੀ ਹੈ ਉਹ ਹਟੇ। ਅੱਛਾ ਜੀ, ਅੱਗੋਂ ਫਿਰ ਜਨਾਬ ख्वाजा आसिफ साहब ने फिर पुट्ठा बयान दे दिता है। उन्हें आख्या भी दहशतगर्दी जी है वो अमरीका करवाउंदा है। ये हुण सुहेल वड़ैच साहब कहिंदे ने, मैं नहीं कहंदा। उन्हें आख्या भी ख्वाजा साहब का सफारतकारी काम कोई नहीं, उन्होंने कल्चर की या कोई मजाक शजाक की होर मिनिस्ट्री दिओ। यह मिनिस्ट्री उन्होंने वास्ते बड़ी सीरीयस है तो वो फिर कोई ना कोई उल्टी गल कर छड्डदे ने जदों भी उन्होंने मौका मिलता है तो पाकिस्तान वास्ते मुसीबत बना देंदे ने। पहलां याद होएगा तुहानूं कि उन्होंने एक इंटरव्यू दिंदिआं होइआं कह दिता सी कि ਅਸੀਂ ਪਿਛਲੇ 30 ਸਾਲ ਤੋਂ ਦਹਿਸ਼ਤਗਰਦਾਂ ਨੂੰ ਆਪਣੇ ਮੁਲਕ ਦੇ ਵਿੱਚ ਪਾਲ ਪੋਸ ਰਹੇ ਹਾਂ ਤੇ ਇਹ ਅਸੀਂ ਗੰਦਾ ਕੰਮ ਪਹਿਲੇ ਵੀ ਕੀਤਾ ਹੈ ਤੇ ਇਸੇ ਤੋਂ ਸਾਨੂੰ ਲੋਕੀ ਬੁਰਾ ਕਹਿੰਦੇ ਨੇ। ਇਹ ਪਹਿਲਗਾਮ ਹਮਲੇ ਤੋਂ ਬਾਅਦ ਇਹ ਉਹਨਾਂ ਬਿਆਨ ਦੇ ਛੱਡਿਆ ਸੀ ਜਾ ਕੇ ਸਕਾਈ ਨਿਊਜ਼ ਦੇ ਉੱਤੇ, ਔਰ ਉਸ ਤੋਂ ਬਾਅਦ ਇੰਡੀਆ ਨੇ ਫਿਰ ਉਹਨਾਂ ਦੇ ਇਸ ਬਿਆਨ ਨੂੰ ਚੁੱਕ ਲਿਆ ਔਰ ਪੂਰੀ ਦੁਨੀਆ 'ਚ ਦੱਸਿਆ ਕਿ ਇਹਨਾਂ ਦਾ ਤੇ ਡਿਫੈਂਸ ਮਿਨਿਸਟਰ ਆਪ ਕਹਿੰਦਾ ਕਿ ਹਾਂ ਅਸੀਂ 30 ਸਾਲ ਤੋਂ ਇਹ ਗੰਦਾ ਕੰਮ ਕਰਦੇ ਹਾਂ, ਇਹ ਡਰਟੀ ਵਰਕ ਹੈ ਜਿਹੜਾ ਟੈਰਰਿਜ਼ਮ ਹੈ, ਲੇਕਿਨ ਅਸੀਂ ਕਰ ਰਹੇ। ਹੁਣ ਉਹਨਾਂ ਨਵਾਂ ਬਿਆਨ ਦੇ ਦਿੱਤਾ, ਉਹਨਾਂ ਕਿਹਾ ਟੈਰਰਿਜ਼ਮ ਜਿਹੜਾ ਉਹ ਅਮਰੀਕਾ ਕਰਵਾ ਰਿਹਾ ਹੈ ਤੇ ਉਹਨਾਂ ਨੇ ਹੁਣ ਸੁਹੇਲ ਵੜੈਚ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਟਾਈਮ ਨਹੀਂ ਸੀ ਗੱਲ ਕਰਨ ਦਾ, ਇਸ ਵੇਲੇ ਫੌਜ ਦੀ ਬੜੀ ਗੱਲਬਾਤ ਬਣ ਗਈ ਹੈ ਅਮਰੀਕਾ ਦੇ ਨਾਲ ਤੇ ख्वाजा आसिफ ਸਾਹਿਬ ਨੂੰ ਚਾਹੀਦਾ ਸੀ ਵੀ ਉਹ ਇਹੋ ਜਿਹਾ ਬਿਆਨ ਨਾ ਦੇਣ, ਅਮਰੀਕਾ ਦੇ ਨਾਲ ਮਾਮਲਾਤ ਸਾਡੇ ਜਿਹੜੇ ਉਹ ਖਰਾਬ ਨਾ ਕਰਾ ਦੇਣ ਕਿਤੇ। ਸੁਹੇਲ ਵੜੈਚ ਸਾਹਿਬ ਨੂੰ ਬੜੀ ਫਿਕਰ ਹੈ ਕਿ ਮਾਮਲਾਤ ਅਗਰ ਜਨਰਲ ਸਾਹਿਬ ਦੇ ਖਰਾਬ ਹੋ ਗਏ ਤਾਂ ਫਿਰ ਕਿਸ ਪਾਸੇ ਜਾਵਾਂਗੇ। ਅੱਛਾ, ਇਹ ਗੱਲ ਇੰਨੀ ਕੀ ਨਹੀਂ ਉਹਨਾਂ ਨੇ ਕੀਤੀ, ਚਲੋ ਇਹ ਤਾਂ ਮਾੜਾ ਚੰਗਾ ਕਹਿਣ ਡਏ ਨੇ ख्वाजा आसिफ ਨੂੰ, ਲੇਕਿਨ ਨਾਲ ਇੱਕ ਈਦ ਸ਼ੋਅ ਦੇ ਉੱਤੇ ਉਹਨਾਂ ਨੇ ਬੜੀਆਂ ਮਾਯੂਬ ਗੱਲਾਂ ਵੀ ਕੀਤੀਆਂ ਬੁਸ਼ਾ ਬੀਬੀ ਦੇ ਬਾਰੇ, ਬਹੁਤ ਹੀ ਬਿਲੋ ਦਾ ਬੈਲਟ ਉਹਨਾਂ ਨੇ ਹਮਲੇ ਵੀ ਕੀਤੇ। ਅੱਜ ਕੱਲ੍ਹ ਵੈਸੇ ਤੇ ਵੜੈਚ ਸਾਹਿਬ ਜਿਹੜੇ ਹਮੇਸ਼ਾ ਹੀ ਕਹਿੰਦੇ ਸਨ ਕਿ ਮੈਂ ਜ਼ਰਾ ਮੁਤਦਿਲ ਮਜ਼ਾਜ ਆਦਮੀ ਹੈ, ਮੈਂ ਕਿਸੇ ਨਾਲ ਸਖਤ ਗੱਲ ਨਹੀਂ ਕਰਦਾ, ਨਾ ਮੈਂ ਕਰਨਾ ਚਾਹੁੰਦਾ, ਮੈਂ ਪ੍ਰੋ ਜਮਹੂਰੀਅਤ ਹੈ। ਲੇਕਿਨ ਅੱਜ ਕੱਲ੍ਹ ਤੇ ਸਾਰਾ ਕੁਝ ਖਾ ਪੀ ਗਏ ਨੇ ਉਹ ਜਮਹੂਰੀਅਤ ਔਰ ਹਰ ਸ਼ੈ। ਔਰ ਮੈਂ ਇਹ ਵੀ ਵੇਖਣਾ ਕਿ ਅਕਸਰ ਉਹ ਇਸ ਤਰ੍ਹਾਂ ਦੇ ਜ਼ਾਤੀ ਰਕੀਕ ਹਮਲੇ ਕਰਦੇ ਨੇ ਇਮਰਾਨ ਖਾਨ ਸਾਹਿਬ ਦੇ ਉੱਤੇ ਵੀ, ਉਹਨਾਂ ਦੀ ਜ਼ੌਜਾ ਦੇ ਉੱਤੇ ਵੀ। ਇਹ ਉਹਨਾਂ ਨੂੰ ਪਤਾ ਨਹੀਂ ਦਿਮਾਗ ਨੂੰ ਹੋ ਗਿਆ, ਕੁਝ ਸਿਰ ਨੂੰ ਹੋ ਗਿਆ, ਜਾਂ ਇਸ ਵੇਲੇ ਚੌਧਰੀ ਸਾਹਿਬ ਦੀ ਉਹਨਾਂ ਕੋਲ ਐਡੀ ਡਾਢੀ ਡਿਮਾਂਡ ਹੈ ਕਿ ਬਈ ਜੋ ਮਰਜ਼ੀ ਹੋ ਤੂੰ ਭੈੜੀਆਂ ਗੱਲਾਂ ਜ਼ਰੂਰ ਕਰਨੀਆਂ ਨੇ। ਸਿੰਧ ਦੇ ਵਿੱਚੋਂ ਖਬਰ ਇਹ ਹੈ ਕਿ 16 ਸਾਲ ਤੋਂ ਜ਼ਿਆਦਾ ਹੈ, 16 ਸਾਲ ਤੇ ਇਹ ਲਗਾਤਾਰ ਹਕੂਮਤ ਹੈ 16 ਸਾਲ, ਉਸ ਤੋਂ ਪਹਿਲੇ ਵੀ ਓਵਰਆਲ ਤਾਂ ਕੋਈ 40-50 ਸਾਲ ਦੀ ਹਕੂਮਤ ਹੈ ਉੱਥੇ ਪਾਕਿਸਤਾਨ ਪੀਪਲਸ ਪਾਰਟੀ ਦੀ, ਜਾਂ ਕਮ ਅਜ਼ ਕਮ 35-40 ਸਾਲ ਦੀ। ਉੱਥੇ ਇਸ ਵੇਲੇ 47 ਲੱਖ ਬੱਚੇ ਸਕੂਲਾਂ ਤੋਂ ਬਾਹਰ ਨੇ। ਹਾਂਜੀ, ਇਹ ਬੱਚਿਆਂ ਦੀਆਂ ਉਮਰਾਂ ਜਿਹੜੀਆਂ ਨੇ ਉਹ 16 ਸਾਲ ਤੱਕ ਹੈ, 5 ਸਾਲ ਤੋਂ 16 ਸਾਲ ਤੱਕ, ਮਤਲਬ ਕਿ ਪਹਿਲੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਇਹ 47 ਲੱਖ ਬੱਚੇ ਜਿਹੜੇ ਨੇ ਸਿੰਧ ਦੇ ਵਿੱਚ ਬਾਹਰ ਨੇ। ਤੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਉੱਥੇ ਮਾਮਲਾਤ ਕੀ ਨੇ। ਇਹ 47 ਲੱਖ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਉੱਥੇ ਸਿੰਧ ਹਾਈ ਕੋਰਟ ਨੂੰ ਕਿ 13 ਲੱਖ ਬੱਚੇ ਜਿਹੜੇ ਨੇ ਫਰਨੀਚਰ ਨਾ ਹੋਣ ਦੀ ਵਜ੍ਹਾ ਤੋਂ ਜ਼ਮੀਨ ਤੇ ਪੁੰਜੇ ਬਹਿ ਕੇ ਜਿਹੜਾ ਪੜ੍ਹਦੇ ਨੇ ਸਿੰਧ ਦੇ ਵਿੱਚ। ਇਹ ਵੀ ਸਿੰਧ ਹਾਈ ਕੋਰਟ ਨੂੰ ਰਿਪੋਰਟ ਜਮ੍ਹਾਂ ਕਰਵਾਈ ਗਈ ਹੈ। 47 ਉਹ ਤੇ 13 ਇਹ, 47 ਤੇ ਸਕੂਲਾਂ ਤੋਂ ਹੀ ਬਾਹਰ ਨੇ ਨਾ, ਤੇ 13 ਲੱਖ ਉਹ ਨੇ ਜਿਹੜੇ ਸਕੂਲਾਂ 'ਚ ਹੈ ਨੇ ਪਰ ਉਹਨਾਂ ਦੇ ਕੋਲ ਕੋਈ ਫਰਨੀਚਰ ਨਹੀਂ, ਕੋਈ ਉਹਨਾਂ ਦੇ ਕੋਲ ਐਸੀ ਜਗ੍ਹਾ ਨਹੀਂ ਕਿ ਜਿੱਥੇ ਉਹ ਰਹਿ ਕੇ ਤੇ ਆਪਣਾ ਕੰਮ ਕਰ ਸਕਣ। ਅੱਛਾ ਜੀ, ਮੋਦੀ ਨੂੰ ਜਿਹੜਾ G7 ਦਾ ਇਜਲਾਸ ਹੋ ਰਿਹਾ ਕੈਨੇਡਾ ਦੇ ਵਿੱਚ, ਉਹਦੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਹੁਣ ਇਨਵਾਈਟ ਭੇਜ ਦਿੱਤਾ। ਇੰਡੀਆ ਜਿਹੜਾ ਉਹ G7 ਦਾ ਮੈਂਬਰ ਨਹੀਂ, ਲੇਕਿਨ ਉਹਨੂੰ ਇੱਕ ਅਬਜ਼ਰਵਰ ਦੇ ਤੌਰ ਤੇ ਹਰ ਵਾਰੀ ਬੁਲਾਇਆ ਜਾਂਦਾ। ਇਸ ਵਾਰੀ ਉਹਨੂੰ ਨਹੀਂ ਸੀ ਬੁਲਾਇਆ ਗਿਆ ਕਿਉਂਕਿ ਕੈਨੇਡਾ ਦੇ ਔਰ ਇੰਡੀਆ ਦੇ ਮਰਾਸਮ ਬਹੁਤ ਸਰਦਗਰਮ ਨੇ ਔਰ ਵਜ੍ਹਾ ਉਹਦੀ ਖਾਲਿਸਤਾਨੀ ਜਿਹੜੇ ਮੂਵਮੈਂਟ ਦੇ ਐਕਟਿਵਿਸਟ ਨੇ ਉਹਨਾਂ ਨੂੰ ਇੰਡੀਆ ਨੇ ਕੈਨੇਡਾ ਦੇ ਵਿੱਚ ਕਤਲ ਕਰਵਾ ਦਿੱਤਾ ਸੀ ਔਰ ਉਹਦੇ ਸਬੂਤ ਵੀ ਫਿਰ ਕੈਨੇਡਾ ਨੇ ਇੰਡੀਆ ਨੂੰ ਦਿੱਤੇ ਸਨ ਔਰ ਉਦੋਂ ਦੇ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਸਰਦਗਰਮ ਹੋ ਗਏ ਨੇ। ਬਹਰਹਾਲ ਹੁਣ ਆਖਿਰਕਾਰ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੂੰ ਬੁਲਾ ਲਿਆ ਤੇ ਜਿਹਦੀ ਵਜ੍ਹਾ ਤੋਂ ਜਿਹੜੇ ਉੱਥੇ ਸਿੱਖ ਬਰਾਦਰੀ ਹੈ ਉਹ ਬੜੀ ਨਾਰਾਜ਼ ਹੋਈ ਹੈ ਕੈਨੇਡੀਅਨ ਪ੍ਰਾਈਮ ਮਿਨਿਸਟਰ ਨਾਲ ਕਿ ਉਹਨਾਂ ਨੇ ਮੋਦੀ ਨੂੰ ਕਿਉਂ ਬੁਲਾਇਆ। ਇਹ ਜਾਣਦਿਆਂ ਬੁੱਝਦਿਆਂ ਕਿ ਉਹਨੇ ਖਾਲਿਸਤਾਨ ਦੇ ਲੋਕਾਂ ਨੂੰ ਇੱਥੇ ਕਤਲ ਕਰਵਾਇਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ ਜਿਹੜੇ ਜਨਾਬ ਮੁਹਤਰਮ ਫੀਲਡ ਮਾਰਸ਼ਲ ਸਾਹਿਬ ਨੇ ਉਹ ਤੇ ਉੱਥੇ ਚਲੋ ਉਮਰੇ ਦੇ ਉੱਤੇ ਜੋ ਕਰ ਰਹੇ ਨੇ, ਲੇਕਿਨ ਨਵਾਜ਼ ਸ਼ਰੀਫ ਸਾਹਿਬ ਵਿਚਾਰੇ ਜਿਹੜੇ ਨੇ ਉਹ ਲੰਦਨ ਦੇ ਵਿੱਚ, ਕਿਉਂਕਿ ਉਹਨਾਂ ਨੂੰ ਕੋਈ ਪੁੱਛ ਹੀ ਨਹੀਂ ਰਿਹਾ। ਬੇਟੀ ਵੀ ਤੁਹਾਨੂੰ ਪਤਾ ਹੈ ਕਿ ਗਾਇਬ ਹੈ ਅੱਜ ਕੱਲ੍ਹ, ਤੇ ਨਵਾਜ਼ ਸ਼ਰੀਫ ਸਾਹਿਬ ਵੀ ਪਰਦੇ ਤੋਂ ਜ਼ਰਾ ਥੋੜ੍ਹੇ ਜਿਹੇ ਗਾਇਬ ਨੇ, ਲੰਦਨ ਜਾ ਕੇ ਬੈਠੇ ਨੇ। ਉਹਨਾਂ ਨੇ ਉੱਥੇ ਕੋਈ ਗਾਣੇ ਵਜਾਣੇ ਦਾ ਪ੍ਰੋਗਰਾਮ ਕੀਤਾ। ਹਾਂਜੀ,
ਗਾਣੇ ਵਜਾਣੇ ਦਾ ਪ੍ਰੋਗਰਾਮ ਦਾ ਮੇਰਾ ਮਤਲਬ ਇਹ ਨਹੀਂ ਕਿ ਮੀਆਂ ਸਾਹਿਬ ਜਾ ਕੇ ਕਿਤੇ ਗਾਉਣ ਵਜਾਉਣ ਲੱਗ ਪਏ ਨੇ ਵਿਆਹਾਂ 'ਤੇ। ਮੈਂ ਇਹ ਕਹਿ ਰਿਹਾ ਕਿ ਉਹਨਾਂ ਨੇ ਕੋਈ ਆਪਣੇ ਕੋਲ 10-15 ਬੰਦੇ ਸੱਦੇ ਅਤੇ ਉਹ ਹੁਣ ਮੇਰਾ ਮਤਲਬ ਹੈ ਕਿ ਚੰਗਾ ਜਿਹੜਾ ਚੌਧਰੀ ਹੋਵੇ ਨਾ ਉਹਦੀ ਵੀ ਹੁੱਕੇ ਦੇ ਉੱਤੇ ਇਦੋਂ ਬਹੁਤੇ ਬੰਦੇ ਡੇਰੇ 'ਤੇ ਆ ਕੇ ਬਹਿੰਦੇ ਨੇ। ਲੇਕਿਨ ਹੁਣ ਮੀਆਂ ਸਾਹਿਬ ਵਿਚਾਰਿਆਂ ਦੀ ਹਰ ਸ਼ਾਈ ਸੁੱਕੜ ਗਈ ਹੈ। ਇੱਕ ਤਾਂ ਦੰਦ ਬੜੇ ਕੱਢਦੇ ਜੇ ਤੁਸੀਂ ਜਦੋਂ ਵੀ, ਮੇਰਾ ਹਰ ਸ਼ਾਈ ਸੁੱਕੜ ਗਈ ਦਾ ਮਤਲਬ ਇਹ ਹੈ ਭਾਈ ਜੀ ਕਿ ਉਹਨਾਂ ਦੀ ਸਿਆਸਤ ਸੁੱਕੜ ਗਈ ਹੈ, ਉਹਨਾਂ ਦੀ ਜਿਹੜੀ ਪਾਰਟੀ 'ਚ ਪੋਜੀਸ਼ਨ ਹੈ ਉਹ ਸੁੱਕੜ ਗਈ ਹੈ। ਤੁਸੀਂ ਪਤਾ ਨਹੀਂ, ਮੇਰਾ ਮਤਲਬ ਹੈ ਕਿ ਐਨੀਵੇਜ਼, ਅਤੇ ਮੀਆਂ ਸਾਹਿਬ ਦੇ ਕੋਲ ਹੁਣ ਜਿਹੜੇ ਬੰਦੇ ਨੇ ਉਹ ਥੋੜ੍ਹੇ ਜਿਹੇ ਆ ਕੇ ਬਹਿੰਦੇ ਨੇ 10-15, ਅਤੇ ਉੱਥੇ ਗਾਉਣ ਸ਼ਾਉਣ ਸੁਣਦੇ ਨੇ ਉਹ ਢੋਲੇ ਟੱਪੇ। ਅਤੇ ਕੱਲ੍ਹ ਵੀ ਕੋਈ ਬੰਦਾ ਉਹਨਾਂ ਦੀਆਂ ਤਾਰੀਫਾਂ ਦੇ ਗਾਣੇ ਸ਼ਾਣੇ ਗਾ ਰਿਹਾ ਸੀ ਅਤੇ ਉਹ ਖੁਸ਼ ਬੈਠੇ ਨੇ। ਬਸ ਇਹੀ ਮੇਰਾ ਖਿਆਲ ਹੁਣ ਇਹ ਇੱਕ ਆਖਰੀ ਕੰਮ ਰਹਿ ਗਿਆ ਸੀ ਮੀਆਂ ਸਾਹਿਬ ਦਾ, ਇਹ ਹੁਣ ਕਰਦੇ ਜਾਣ ਅਤੇ ਬਾਕੀ ਜਿਹੜਾ ਉਹ ਮੇਰਾ ਖਿਆਲ ਹੈ ਕੰਮ ਜਿਹੜਾ ਉਹ ਚੱਲਦਾ ਰਹੇਗਾ। ਉਹਨਾਂ ਦੇ ਕੋਲੋਂ ਇਸ ਤੋਂ ਜ਼ਿਆਦਾ ਜਿਹੜੀ ਹੈ ਉਹ ਹੁਣ ਰਹਿ ਵੀ ਨਹੀਂ ਗਈ ਸਪੇਸ ਕਿ ਉਹ ਕੁਝ ਹੋਰ ਕਰ ਸਕਣ। ਬਸ ਗਾਣੇ ਸ਼ਾਣੇ ਸੁਣ ਸਕਦੇ ਨੇ ਕਿਉਂਕਿ ਉਹਨਾਂ ਦੇ ਆਪਣੇ ਜਿਹੜੇ ਘਰ ਵਾਲੇ ਨੇ ਉਹਨਾਂ ਨੇ ਉਹਨਾਂ ਨਾਲ ਸਾਰਾ ਕੁਝ ਕੀਤਾ ਹੈ, ਕਿਸੇ ਹੋਰ ਨੇ ਬਾਹਰੋਂ ਉਹਨਾਂ ਦੇ ਨਾਲ ਇਹ ਸਭ ਕੁਝ ਨਹੀਂ ਕੀਤਾ ਜੋ ਉਹਨਾਂ ਦੇ ਨਾਲ ਹੋਇਆ। ਅੱਛਾ ਜੀ, ਗੁਲੂਕਾਰ ਜਵਾਦ ਅਹਿਮਦ ਸਾਹਿਬ ਨੇ ਇੱਕ ਜਲਸਾ ਕੀਤਾ ਜਿਹਦੇ ਨਾਲ ਸਿਆਸਤ ਦੇ ਵਿੱਚ ਭੁਚਾਲ ਆ ਗਿਆ। ਜੀ ਤੁਸੀਂ ਦਰੁਸਤ ਸੁਣ ਰਹੇ ਹੋ। ਉਹਨਾਂ ਨੇ ਵੀ ਕੋਈ ਸਿਆਸੀ ਜਮਾਤ ਸ਼ਾਇਦ ਬਣਾਈ ਹੈ ਅਤੇ ਉਹਨਾਂ ਨੇ ਜਲਸਾ ਐਡਾ ਭਾਰਾ ਕਰ ਦਿੱਤਾ ਹੈ ਵੀ ਪਾਕਿਸਤਾਨ ਦੀ ਤਾਰੀਖ 'ਚ ਕੋਈ ਐਡਾ ਭਾਰਾ ਜਲਸਾ ਹੋਇਆ ਹੀ ਨਹੀਂ। ਇਹ ਜ਼ਰਾ ਤੁਹਾਨੂੰ 4-5 ਸੈਕਿੰਡ ਹੀ ਸੁਣਾਵਾਂਗੇ, ਜ਼ਿਆਦਾ ਨਹੀਂ ਸੁਣਾ ਸਕਦੇ, 3 ਤੋਂ 4 ਸੈਕਿੰਡ। ਇਹ ਜ਼ਰਾ ਸੁਣੋ ਕਿ ਪਹਿਲੀ ਵਾਰੀ ਕਿਸੇ ਪੋਲੀਟੀਕਲ ਆਦਮੀ ਨੇ ਜਲਸਾ ਕੀਤਾ ਤਾਂ ਉਹ ਜਲਸੇ 'ਚ ਗਾਣੇ ਗਾ ਰਿਹਾ। ਇਹ ਜ਼ਰਾ ਸੁਣੋ। ਸੁਣ ਲਿਆ ਜੇ। ਉਹ ਹੁਣ ਭਾਈ ਹੁਣੀ ਜਿਹੜੇ ਨੇ ਉਹਨਾਂ ਨੂੰ ਲੱਗਦਾ ਵੀ ਮੈਂ ਇੱਕ ਤਾਂ ਉਹ ਆਂਦੇ ਨੇ ਵੀ ਭੈੜੇ ਰੋਣ ਨਾਲੋਂ ਚੁੱਪ ਚੰਗੀ। ਅਤੇ ਮੇਰਾ ਵੀਰ ਤੁਸੀਂ ਯਾਦ ਅਗਰ ਐਡੇ ਚੰਗੇ ਸਿੰਗਰ ਹੁੰਦੇ ਤਾਂ ਕੋਈ ਗਾਣੇ ਵਜਾਣੇ ਦੀ ਦੁਨੀਆ 'ਚ ਹੀ ਆਪਣਾ ਮੁਕਾਮ ਪੈਦਾ ਕਰਦੇ। ਅਤੇ ਉੱਥੇ ਵੀ ਮੇਰਾ ਖਿਆਲ ਹੈ ਵੀ ਤੁਹਾਡੀ ਆਵਾਜ਼ ਸੁਣਾ ਕੇ ਮਾਵਾਂ ਬੱਚਿਆਂ ਨੂੰ ਸਵਾਉਂਦੀਆਂ ਹੀ ਨੇ ਡਰਾ ਕੇ ਵੀ ਉਹਨੇ ਮੈਂ ਫਿਰ ਜਵਾਦ ਅਹਿਮਦ ਦਾ ਗਾਣਾ ਲਾ ਦੇਣਾ ਜੇ ਤੂੰ ਪੁੱਤਰ ਨਾ ਸੁੱਤਾ, ਅਤੇ ਬੱਚੇ ਫੌਰਨ ਸੌ ਜਾਂਦੇ ਨੇ ਜੋ ਤੁਹਾਡੀ ਹਾਲਤ ਹੈ। ਉੱਤੋਂ ਹੁਣ ਇਹਨਾਂ ਨੇ ਜਲਸਿਆਂ 'ਚ ਉਹਨਾਂ ਨੂੰ ਸੁਣਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਗਾਣਿਆਂ ਨੂੰ, ਅਤੇ ਉੱਤੋਂ ਜਿਹੜੀ ਹਾਲਤ ਉਹਨਾਂ ਬਣਾਈ ਹੈ ਉਹ ਇਹੀ ਹੈ ਵੀ ਜਿਵੇਂ ਪੂਰਾ ਮੇਰਾ ਮਤਲਬ ਹੈ ਕਿ ਚਲੋ ਤੁਹਾਨੂੰ ਆਪ ਪਤਾ ਲੱਗ ਹੀ ਗਿਆ, ਮੈਨੂੰ ਕਹਿਣ ਦੀ ਲੋੜ ਨਹੀਂ ਕਿ ਉਹ ਜੋ ਹਾਲਤ ਬਣਾਈ ਹੈ ਕਿ ਨਾਸ਼ਾ ਲਿਆ ਕਰੋ, ਤੁਹਾਡੀ ਮਿਹਰਬਾਨੀ, ਵਾਲ ਸ਼ਾਲ ਸਿੱਧੇ ਕਰੋ, ਆਪਣਾ ਹੁਲੀਆ ਦਰੁਸਤ ਕਰੋ। ਇਹ ਕਿਹੜੇ ਕੰਮ ਨੂੰ ਪੈ ਗਏ ਹੋ ਜਵਾਦ ਸਾਹਿਬ? ਚਲੋ ਕਰੋ ਆਪਣੀ ਸਿਆਸਤ ਕਰੋ, ਪਰ ਗਾਣੇ ਤਾਂ ਨਹੀਂ ਸੁਣਾ ਸਕਦੇ ਨਾ ਤੁਸੀਂ ਉੱਤੇ। ਹੁਣ ਉਹ ਸੋਸ਼ਲ ਮੀਡੀਆ ਸਾਰੇ ਤੁਹਾਨੂੰ ਜਿਹੜੇ ਤਨਜ਼ ਕਰ ਰਹੇ ਨੇ, ਤੁਹਾਡਾ ਮਜ਼ਾਕ ਉਡਾ ਰਹੇ ਨੇ। ਉਹ ਮੈਨੂੰ ਇੱਥੋਂ ਲਤੀਫਾ ਚੇਤੇ ਆ ਗਿਆ ਕਿ ਇੱਕ ਬੰਦਾ ਵਿਆਹ ਦੇ ਉੱਤੇ ਕੋਈ ਜਵਾਦ ਸਾਹਿਬ ਵਰਗਾ ਸਿੰਗਰ ਲੈ ਆਇਆ, ਉਹਨੇ ਗਾਣਾ ਸ਼ੁਰੂ ਕੀਤਾ, ਲੋਕ ਅੱਗੋਂ ਆਵਾਜ਼ਾਰ ਹੋ ਗਏ ਕਿਉਂਕਿ ਗਾਉਂਦਾ ਬਹੁਤਾ ਹੀ ਭੈੜਾ ਸੀ। ਭਾ ਜਵਾਦ ਤੋਂ ਥੋੜ੍ਹਾ ਚੰਗਾ ਗਾਉਂਦਾ ਸੀ ਲੇਕਿਨ ਬਹੁਤਾ ਹੀ ਭੈੜਾ ਗਾਉਂਦਾ ਸੀ ਉਹ ਵੀ। ਇਹ ਖੈਰ ਉਸ ਤੋਂ ਵੀ ਬਹੁਤਾ ਭੈੜਾ ਗਾਉਂਦੇ ਨੇ। ਅਤੇ ਉਹ ਬੰਦਾ ਇੱਕ ਉੱਠ ਕੇ ਖਲੋ ਗਿਆ, ਉਹਨੇ ਪਿਸਤੌਲ ਕੱਢ ਲਿਆ, ਅਤੇ ਉਹ ਜਿਹੜਾ ਭਾ ਜਵਾਦ ਵਰਗਾ ਸਿੰਗਰ ਸੀ ਨਾ, ਉਹਨੂੰ ਸਮਝ ਆ ਗਈ ਵੀ ਮੈਂ ਭੈੜਾ ਗਾਉਣ ਡਿਆ ਸਾਂ ਅਤੇ ਇਹਨੂੰ ਗੁੱਸਾ ਆ ਗਿਆ, ਇਹਨੇ ਪਿਸਤੌਲ ਕੱਢ ਲਿਆ। ਉਹਨੇ ਗਾਉਣਾ ਬੰਦ ਕਰ ਦਿੱਤਾ। ਉਹਨੇ ਉਹਦੇ ਵੱਲ ਵੇਖ ਕੇ ਕਿਹਾ ਵੀ ਚੰਨ ਤੂੰ ਨਾ ਰੁਕ, ਤੂੰ ਗਾਣਾ ਜਾਰੀ ਰੱਖ, ਮੈਂ ਤੈਨੂੰ ਕੁਝ ਨਹੀਂ ਕਹਿਣਾ, ਮੈਂ ਤੈਨੂੰ ਲਿਆਉਣ ਵਾਲੇ ਨੂੰ ਪੁੱਛਣਾ, ਤੈਨੂੰ ਲਿਆਉਣ ਵਾਲਾ ਕਿਹੜਾ ਉਹਦਾ ਦੱਸ ਦੇ ਮੈਨੂੰ ਬਸ। ਅਤੇ ਇਹ ਜਵਾਦ ਸਾਹਿਬ ਤੁਸੀਂ ਵੀ ਗਾਣਾ ਜਾਰੀ ਰੱਖੋ, ਤੁਹਾਨੂੰ ਜਿਹੜੇ ਲਿਆਉਣ ਵਾਲੇ ਨੇ ਮੇਰੀ ਸਮਝ ਤੋਂ ਬਾਹਰ ਹੈ ਕਿ ਉਹ ਕਰਨਾ ਕੀ ਚਾਹੁੰਦੇ ਨੇ ਔਰ ਇੱਥੇ ਮਾਮਲਾਤ ਹੈ ਕਿ ਨਹੀਂ। ਅੱਛਾ ਜੀ, ਉੱਥੇ ਮੈਂ ਤੁਹਾਨੂੰ ਦੱਸਿਆ ਸੀ ਇੰਡੀਆ ਦੇ ਵਿੱਚ ਮੋਦੀ ਜਿਹੜਾ ਹਰ ਦੂਸਰੇ ਬੰਦੇ ਨੂੰ ਜਿਹੜਾ ਉਹ ਪਾਕਿਸਤਾਨ ਦਾ ਜਸੂਸ ਕਹਿ ਕੇ ਫੜੀ ਜਾਂਦਾ। ਜਸਬੀਰ ਸਿੰਘ ਦੀ ਵੀ ਗ੍ਰਿਫਤਾਰੀ ਕੀਤੀ ਹੈ। ਉਹਦੇ ਪਿੰਡ ਦਾ ਸਰਪੰਚ ਕੀ ਕਹਿੰਦਾ ਇਹ ਜ਼ਰਾ ਸੁਣ ਲਓ। ਵਧੀਆ ਦਾ ਪਿੰਡ ਵਿੱਚ ਤਾਂ ਕਦੇ ਵੀ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੋਣੀ ਅੱਜ ਤੱਕ। ਯਾਨੀ ਸਾਡੇ ਵੱਲੋਂ ਦਾ ਵੀ ਇਹੀ ਆ ਵੀ ਕੋਈ ਉਹਦੇ ਗਲਤ ਇਲਜ਼ਾਮ ਲਾਏ ਜਾ ਰਹੇ ਆ। ਪਿੰਡ ਵਿੱਚ ਉਹਨੇ ਕੋਈ ਅੱਗੇ ਕੋਈ ਇਹੋ ਜਿਹਾ ਗਲਤ ਕੰਮ ਕੋਈ ਕਰਿਆ ਨਹੀਂ। ਹਾਂਜੀ, ਵਧੀਆ ਯਾਨੀ ਉਹਨੇ ਪਰਿਵਾਰ 'ਚ ਰਹਿ ਰਿਹਾ ਮਸਤ। ਹਾਂਜੀ, ਕੀ ਕਰਦਾ ਹੈਗਾ ਕੰਮ ਤਾਂ ਦੇਖੋ ਇਹ ਯੂਟਿਊਬਰ ਤੁਹਾਨੂੰ ਪਤਾ ਹੀ ਆ, ਤੇ ਬਾਕੀ ਆਪਣਾ ਖੇਤੀਬਾੜੀ ਦਾ ਕੰਮ ਕਰਦਾ। ਹਾਂਜੀ, ਜ਼ਮੀਨ ਤਕਰੀਬਨ ਕੋਈ 4 ਏਕੜ ਹੈਗੀ ਜੀ। ਹਾਂਜੀ, ਉਸ ਤੋਂ ਇਲਾਵਾ ਹੋਰ ਵੀ ਕੋਈ ਬਾਹਰ ਵੀ ਕਿਤੇ ਗਿਆ? ਹਾਂ, ਬਾਹਰ ਪਹਿਲਾਂ ਜਾ ਕੇ ਆਇਆ ਜੀ। ਹਾਂ, ਜਾਨੀ ਨਾਰਵੇ 'ਚ ਗਿਆ ਤਾਂ ਬਈ 3-4 ਸਾਲ ਲੱਗ ਗਿਆ ਜੀ। ਤੁਹਾਨੂੰ ਉਹ ਤਾਂ ਜੀ ਮਤਲਬ ਵੀ ਐਮਏ ਕਰੀ ਹੋਣਾ। ਅੱਛਾ, ਤੁਹਾਨੂੰ ਹੁਣ ਪਤਾ ਲੱਗਿਆ ਵੀ ਕੀ ਹੋਇਆ ਸਾਰਾ? ਗੱਲ ਕੋਈ ਕੰਟੈਕਟ ਤੁਹਾਨੂੰ ਪੁਲਿਸ ਨੇ ਕਿਸੇ ਨੇ ਕੀਤਾ? ਨਹੀਂ, ਮੈਨੂੰ ਤਾਂ ਆਉਣਾ ਜਾਣੀ ਕੋਈ ਤਕਰੀਬਨ ਅੱਧਾ ਘੰਟਾ ਪਹਿਲਾਂ ਹੀ ਪੁਲਿਸ ਦਾ ਫੋਨ ਆਈ ਵੀ ਤੁਹਾਨੂੰ ਕੋਈ ਬਿਆਨ ਦੇਣ ਗਿਆ ਸੀ। ਮੈਂ ਸੁਣ ਲਿਆ ਜੀ, ਇਹ ਉੱਥੇ ਸੂਰਤ ਹਾਲ ਚੱਲ ਰਹੀ ਹੈ। ਇਹ ਮੈਂ ਗੱਲ ਕਰਨ ਡਿਆ ਇੰਡੀਅਨ ਪੰਜਾਬ ਦੇ ਵਿੱਚ, ਅਤੇ ਇਸ ਪਾਸੇ ਜਿਹੜੀ ਸੂਰਤ ਹਾਲ ਹੈ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੱਥੇ ਵੀ ਹੁਣ ਫੜਨੇ ਸ਼ੁਰੂ ਕੀਤੇ ਨੇ ਬੰਦੇ। ਹੁਣ ਅੱਲਾ ਹੀ ਖੈਰ ਕਰੇ ਕਿੰਨੇ ਕੁ ਜਸੂਸ ਦੋਵੇਂ ਪਾਸਿਆਂ ਤੋਂ ਨਿਕਲ ਆਉਣੇ ਨੇ। ਪਹਿਲਾਂ ਨਾ ਉਹਨਾਂ ਨੂੰ ਜਸੂਸ ਲੱਭੇ, ਨਾ ਜਲੂਸ ਲੱਭੇ, ਅਤੇ ਨਾ ਜਸੂਸ ਲੱਭੇ, ਅਤੇ ਨਾ ਸਾਨੂੰ ਲੱਭੇ। ਹੁਣ ਉਹਨਾਂ ਨੇ ਅਜੇ ਤੱਕ 14 ਬੰਦੇ ਕਿਹਾ ਪਤਾ ਨਹੀਂ 15ਵਾਂ ਫੜ ਲਿਆ ਹੁਣ, ਅਤੇ ਅਸੀਂ ਵੀ 3 ਫੜੇ ਨੇ। ਰੱਬ ਖੈਰ ਕਰੇ ਦੋਵੇਂ ਪਾਸੇ ਜਿਹੜਾ ਵੀ ਵਿਚਾਰਾ ਕੋਈ ਇੱਧਰ ਉੱਧਰ ਫਿਰਨ ਤੁਰਨ ਗਿਆ ਹੋਏਗਾ ਉਹਨੂੰ ਹੁਣ ਇਸ ਵੇਲੇ ਫੜ ਕੇ ਅਤੇ ਫਿੱਟ ਕਰੀ ਆਉਂਦੇ ਨੇ। ਜਿਹੜਾ ਵੀ ਮੁਕੱਦਮਾ ਬਣੇ, ਜਸੂਸੀ ਦਾ ਬਣੇ ਜਾਂ ਜਿਹੜਾ ਵੀ ਬਣੇ, ਉਸ ਤੋਂ ਬਾਅਦ ਇਹ ਨਹੀਂ ਸੋਚਦੇ ਕਿ
ਲੋਕੀ ਦਿਮਾਗ ਰੱਖਦੇ ਨੇ, ਲੋਕਾਂ ਨੂੰ ਪਤਾ ਹੈ ਕਿ ਅਗਰ ਇੰਨੇ ਜਸੂਸ ਸਨ ਦੋਵਾਂ ਮੁਲਕਾਂ ਦੇ ਵਿੱਚ ਤੇ ਤੁਸੀਂ ਪਹਿਲਾਂ ਕਿਉਂ ਨਹੀਂ ਸੀ ਫੜ ਲਏ, ਇਹ ਹੁਣ ਤੁਹਾਨੂੰ ਅਚਾਨਕ ਕਿਉਂ ਜਸੂਸ ਜਿਹੜੇ ਨੇ ਉਹ ਯਾਦ ਆ ਗਏ ਨੇ। ਅੱਛਾ ਜੀ, ਆਖਰੀ ਖਬਰ ਮੈਂ ਤੁਹਾਡੇ ਸਾਹਮਣੇ ਇਹੀ ਰੱਖਣੀ ਹੈ ਕਿ ਕੁਰਬਾਨੀ ਦੇ ਅਜੇ ਵੀ ਤੁਹਾਡੇ ਕੋਲ ਅੱਜ ਦਾ ਦਿਨ ਹੈ ਤੇ ਕੱਲ੍ਹ ਦਾ ਦਿਨ ਹੈ, ਜ਼ਾਹਿਰ ਹੈ ਇਹਦੇ ਵਿੱਚ ਜਿਹੜੇ ਤੁਹਾਡੇ ਜਾਨਵਰ ਨੇ ਉਹਨਾਂ ਦਾ ਤਰੀਕੇ ਦੇ ਨਾਲ ਉਹਨਾਂ ਨੂੰ ਜ਼ਿਬਾ ਕਰੋ, ਉਹਨਾਂ ਨੂੰ ਆਪਣਾ ਨੁਕਸਾਨ ਨਾ ਕੋਈ ਕਰਵਾ ਲਿਓ, ਕਿਉਂਕਿ ਹੋਰ ਸਾਡੇ ਸਾਹਮਣੇ ਵੀਡੀਓਜ਼ ਆ ਰਹੀਆਂ ਨੇ ਕਿ ਜਾਨਵਰ ਜਿਹੜੇ ਨੇ ਉਹ ਲੋਕਾਂ ਨੂੰ ਜਿਹੜੇ ਨੇ ਉਹ ਨੁਕਸਾਨ ਪਹੁੰਚਾ ਰਹੇ ਨੇ, ਦੌੜ ਰਹੇ ਨੇ, ਰੱਸੇ ਤੁੜਾ ਰਹੇ ਨੇ, ਕਿਉਂਕਿ ਸਹੀ ਤਰੀਕੇ ਨਾਲ ਉਹਨਾਂ ਨੂੰ ਕਾਬੂ ਕਰਕੇ ਤੁਸੀਂ ਆਪਣਾ ਉਹਨਾਂ ਨੂੰ ਜ਼ਿਬਾ ਕਰਨ ਵਾਲਾ ਕੰਮ ਜਿਹੜਾ ਉਹ ਨਹੀਂ ਕਰ ਪਾ ਰਹੇ। ਤੇ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।